ਸ਼ੁਰੂਆਤ ਕਰੀਏ ਜੌੜੇ ਮਾਜਰਾ ਤੋਂ। ਖਬਰ ਸੁਣਨ ਦੇ ਵਿੱਚ ਇਹ ਆ ਰਹੀ ਹੈ ਕਿ ਜੌੜੇ ਮਾਜਰਾ ਨੇ ਜੜ ਤੇ ਨਵੇਂ ਕੋਕੇ। ਕੋਈ ਪਰਫਾਰਮੈਂਸ ਦੇ ਵਿੱਚ ਕੁਛ ਕੀਤਾ ਅਚੀਵਮੈਂਟ ਜਾਂ ਗੱਲ ਕੋਈ ਹੋਰ ਹੈ ਵਿੱਚੋਂ? ਪ੍ਰਵੀਨ ਜੀ, ਇਸ ਤਰ੍ਹਾਂ ਹੈ ਕਿ ਜੋੜੇ ਮਾਜਰਾ ਹੋਰੀ ਚਰਚਾ 'ਚ ਰਹਿੰਦੇ ਹੀ ਨੇ, ਇਹ 'ਚ ਕੋਈ ਦੋ ਰਾਏ ਨਹੀਂ ਗੀ। ਜਦੋਂ ਉਹ ਪਹਿਲਾਂ ਸਿਹਤ ਮੰਤਰੀ ਸੀਗੇ ਤਦ ਵੀ ਉਹ ਜਿਹੜਾ ਡਾਕਟਰ ਰਾਜ ਬਹਾਦਰ ਵਾਲਾ ਮਾਮਲਾ ਹੋਇਆ ਸੀ ਉਸ ਨੂੰ ਲੈ ਕੇ ਵੀ ਖੂਬ ਚਰਚਾ ਵਿੱਚ ਆ ਗਏ ਸੀ। ਫਿਰ ਉਸ ਤੋਂ ਬਾਅਦ ਉਹਨਾਂ ਤੋਂ ਵਿਭਾਗ ਲੈ ਵੀ ਲਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਹੁਣ ਫੂਡ ਐਂਡ ਸਪਲਾਈ ਮਿਨਿਸਟਰ ਬਣਾਇਆ ਗਿਆ ਜੀ। ਪਰ ਇਸ ਵਾਰ ਜਿਹੜੇ ਨਵੇਂ ਕੋਕੇ ਜਿਹੜੇ ਨੇ ਉਹ ਬਾਕਮਾਲ ਨੇ। ਅੱਛਾ, ਉਹ ਹੈ ਸਿਹਤ ਵਿਭਾਗ ਨਾਲ ਸੰਬੰਧਿਤ ਨੇ ਠੀਕ ਹੈ। ਤੇ ਕਮਾਲ ਇਹ ਕੀਤਾ ਕਿ ਜੋੜੇ ਮਾਜਰਾ ਹੋਰਾਂ ਨੇ ਕਹਿੰਦੇ ਜੀ ਇੱਕ ਉਮਰ ਲੰਘ ਚੁੱਕੀ ਬੀਬੀ ਨੂੰ ਵੀ ਡਾਕਟਰ ਲਵਾਤਾ ਤੇ ਠੀਕ ਹੈ। ਜਦੋਂ ਕਿ ਉਹਦੀ ਉਮਰ ਹੱਦ ਟੱਪ ਚੁੱਕੀ ਸੀ। ਮਾਮਲਾ ਕਿਵੇਂ ਸਾਹਮਣੇ ਆਇਆ? ਮਾਮਲਾ ਤਾਰੀਫ ਦੇ ਰੂਪ ਸਾਹਮਣੇ ਆਇਆ, ਨਾ ਕਿ ਸ਼ਿਕਾਇਤ ਦੇ ਰੂਪ 'ਚ। ਜੀ। ਇੱਕ ਸਮਾਗਮ ਦੇ ਵਿੱਚ ਜੋੜੇ ਮਾਜਰਾ ਹੋਰੀ ਅਗਵਾਈ ਕਰ ਰਹੇ ਨੇ, ਬਕਾਇਦਾ ਬਤੌਰ ਮੰਤਰੀ ਉਹ ਸਮਾਗਮ ਦੇ ਵਿੱਚ ਮੌਜੂਦ ਨੇ ਜੀ। ਤੇ ਸਟੇਜ ਦੇ ਉੱਤੇ ਇੱਕ ਮਾਈਕ ਤੋਂ ਬੰਦਾ ਬੋਲ ਰਿਹਾ ਜਿਹੜਾ ਦਮ ਭਰਦਾ ਕਿ ਮੈਂ ਜੋੜੇ ਮਾਜਰਾ ਦਾ ਇੰਨਾ ਖਾਸ ਹੈ ਕਿ ਮੇਰੇ ਰੱਖੇ ਹੋਏ ਕਾਗਜ਼ਾਂ ਦੇ ਉੱਤੇ ਜੋੜੇ ਮਾਜਰਾ ਬਿਨਾਂ ਦੇਖੇ ਪੜ੍ਹੇ ਸਾਈਨ ਮਾਰ ਦਿੰਦੇ ਨੇ ਜੀ। ਤੇ ਪਿੱਛੇ ਇੱਕ ਬੋਰਡ ਲੱਗਿਆ, ਉਸ ਬੋਰਡ ਦੇ ਉੱਤੇ ਕਿਸੇ ਸਕੂਲ ਦਾ ਨਾਂ ਹੈ ਅਗਰਸੈਨ ਇੰਟਰਨੈਸ਼ਨਲ ਪਬਲਿਕ ਸਕੂਲ ਜੀ। ਉਹ ਸਕੂਲ ਦਾ ਬੋਰਡ ਲੱਗਿਆ ਤੇ ਉਹ ਵੀਡੀਓ ਹੁਣ ਸਾਹਮਣੇ ਆ ਰਹੀ ਹੈ। ਔਰ ਵੀਡੀਓ ਵੀ ਪ੍ਰਵੀਨ ਜੀ 1 ਮਿੰਟ 36-37 ਸਕਿੰਟ ਦੀ ਹੈ ਸਰ। ਠੀਕ ਹੈ। ਉਸ ਵੀਡੀਓ ਦੇ ਵਿੱਚ ਉਹ ਬੰਦਾ ਦਮ ਭਰਦਾ ਕਿ ਸਮਾਣੇ ਦੀ ਇੱਕ ਕੁੜੀ ਹੈ ਜੀ, ਸਮਾਣੇ ਦੀ ਇੱਕ ਧੀ ਹੈ, ਉਹਦੀ ਬੇਟੀ ਹੈ। ਠੀਕ ਹੈ। ਹੁਣ ਮਤਲਬ ਸਮਾਣੇ ਦੀ ਭਾਣਜੀ ਹੈ ਕਹਿੰਦੇ। ਤੇ ਸਮਾਣਾ ਕਹਿੰਦੇ ਕਿ ਜੋੜੇ ਮਾਜਰੇ ਦਾ ਆਪਣਾ ਹਲਕਾ ਹੈ ਤੇ ਉਸ ਹਲਕੇ ਦੇ ਹੋਣ ਦੇ ਨਾਤੇ ਕਹਿੰਦੇ ਕਿ ਜੋੜਾ ਮਾਜਰਾ ਕਹਿੰਦਾ ਕਿ ਭਾਈ ਇਹ ਮੇਰੇ ਹਲਕੇ ਦੀ ਭਾਣਜੀ ਹੋਵੇ ਤੇ ਉਹਦਾ ਕੰਮ ਨਾ ਹੋਵੇ। ਹਾਂ, ਫਿਰ ਕੀ ਹੋ ਗਿਆ ਜੇ ਉਮਰ ਲੰਘ ਗਈ ਕਹਿੰਦੇ। ਤੇ ਹੋਰ ਬਦਲਾਅ ਕੀ ਹੁੰਦਾ? ਬਦਲਾਅ ਤਾਂ ਹੀ ਨਜ਼ਰ ਆਉਂਦਾ ਫਿਰ ਕਿ ਲਓ ਜੀ ਅਸਾਂ ਨਿਯਮ ਵੀ ਬਦਲ ਕੇ ਰੱਖਤੇ ਕਿ ਉਮਰ ਲੰਘ ਗਈ ਕੋਈ ਗੱਲ ਨਹੀਂ, ਬਾਕੀਆਂ ਦਾ ਹੱਕ ਮਰਦਾ ਮਰ ਜਾਵੇ ਪਰ ਸਮਾਣੇ ਦੀ ਭਾਣਜੀ ਨੂੰ ਨੌਕਰੀ ਦੇਣੀ ਆ। ਸਮਾਣਾ ਇਲਾਕੇ ਦੀ ਭਾਣਜੀ ਲੱਗਦੀ ਆ, ਕਹਿੰਦੇ ਲਿਆਓ ਫਾਈਲ। ਬਿਲਕੁਲ। ਤੇ ਉਹ ਬੰਦਾ ਕਹਿੰਦਾ ਜੀ ਕਿ ਮੈਂ ਫਾਈਲ ਮੂਹਰੇ ਰੱਖੀ ਤੇ ਸਾਈਨ ਕਰਤੇ। ਕਹਿੰਦਾ ਜਦੋਂ ਕਰਕੇ ਫਾਈਨਲ ਐਸਡੀਐਮ ਕੋਲੇ, ਐਸਡੀਐਮ ਵੀ ਹੈਰਾਨ ਰਹਿ ਗਿਆ। ਕਹਿੰਦਾ ਇੰਨੀ ਛੇਤੀ ਤਾਂ ਕੋਈ ਸਾਈਨ ਨਹੀਂ ਕਰਦਾ, ਤੂੰ ਕਿਵੇਂ ਕਰਾ ਰਿਹਾ? ਕਹਿੰਦਾ ਮੈਂ ਕਿਹਾ ਕਿ ਨਾ ਹੀ ਨਹੀਂ ਕਰਦੇ ਮੈਨੂੰ ਤਾਂ ਜੋੜਾ ਮਾਜਰਾ ਜੀ। ਠੀਕ ਹੈ। ਹੁਣ ਉਹ ਬੰਦਾ ਮਾਈਕ ਤੋਂ ਦੱਸ ਰਿਹਾ ਕਿ ਜੀ ਅਸੀਂ ਜੋੜੇ ਮਾਜਰਾ ਕੋਲ ਜਦੋਂ ਫਾਈਲ ਲੈ ਕੇ ਗਏ ਤਾਂ ਸਿਰਫ ਸਮਾਣੇ ਦੀ ਭਾਣਜੀ ਹੋਣ ਦੇ ਨਾਤੇ ਉਹਨੇ ਸਾਡੀ ਸਿਫਾਰਿਸ਼ ਤੇ ਉਹ ਦਸਤਖਤ ਕਰਤੇ, ਜਦੋਂ ਕਿ ਉਹ ਬੀਬੀ ਦੀ ਉਮਰ ਵੀ ਲੰਘ ਗਈ ਸੀ ਤੇ ਉਮਰ 'ਚ ਕਹਿੰਦੇ 42 ਸਾਲ ਹੋ ਗਈ ਸੀ। ਉਮਰ ਦੀ ਹੱਦ ਜਿਹੜੀ ਤੈਅ ਹੁੰਦੀ ਹੈ ਸਰਕਾਰੀ ਨੌਕਰੀ, ਉਹ ਟੱਪ ਗਈ ਸੀ। ਹੋਰ ਇਹ ਤੋਂ ਗਾਂ ਉਹਨੇ ਦੱਸਿਆ ਕਿ ਜਦੋਂ ਤੈਨਾਤੀ ਕਰਨੀ ਸੀ, ਤੈਨਾਤੀ ਤੋਂ ਪਹਿਲਾਂ ਵਿਭਾਗ ਵੀ ਬਦਲ ਗਿਆ ਜੋੜੇ ਮਾਜਰਾ ਦਾ। ਅੱਛਾ। ਪਰ ਤਾਂ ਵੀ ਕਹਿੰਦੇ ਵਿਭਾਗ ਬਦਲਣ ਦੇ ਬਾਵਜੂਦ ਵੀ ਕਹਿੰਦੇ ਐ ਨਹੀਂ ਮੈਂ ਛੱਡਦਾ, ਲਵਾ ਕੇ ਹਟੂਗਾ। ਕਹਿੰਦੇ ਤਾਂ ਵੀ ਅਗਲੇ ਨੇ ਲਵਾਤੀ। ਤੇ ਅੱਜ ਕੱਲ ਕਹਿੰਦੇ ਕਿ ਉਹ ਬੀਬੀ ਲੁਧਿਆਣੇ ਜ਼ਿਲ੍ਹੇ 'ਚ ਲੱਗੀ ਹੋਈ ਆ ਤੇ 2 ਲੱਖ ਰੁਪਏ ਤਨਖਾਹ ਲੈਂਦੀ ਆ ਜੀ। ਤੇ ਜੀ ਇਹ ਹੁਣ ਉੱਥੇ ਤਾਂ ਇਹ ਤਾਰੀਫ 'ਚ ਗਾਇਆ ਗਿਆ, ਜੋੜੇ ਮਾਜਰਾ ਦੀ ਬੱਲੇ ਬੱਲੇ ਕਰਾਉਣ ਲਈ ਗਾਇਆ ਗਿਆ ਜੋੜੇ ਮਾਜਰਾ ਐਂ ਕੰਮ ਕਰਦੇ ਨੇ। ਪਰ ਉਹ ਵੀਡੀਓ ਨੇ ਹੁਣ ਸਿਆਸਤ 'ਚ ਤਰਸੱਲੀ ਮਚਾਤੀ। ਕੱਲ ਦੇਰ ਸ਼ਾਮ ਦੀ ਉਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਔਰ ਅੱਜ ਮੈਨੂੰ ਲੱਗਦਾ ਉਹ ਬਜਟ ਸੈਸ਼ਨ ਦੇ ਦੌਰਾਨ ਹੰਗਾਮੇ ਦਾ ਕਾਰਨ ਬਣ ਸਕਦੀ ਹੈ। ਸੋ ਇਹ ਹੁਣ ਵੱਡਾ ਸਵਾਲ ਹੈ ਕਿ ਕੀ ਇਹਦੇ ਤੇ ਕੋਈ ਕਾਰਵਾਈ ਹੋਊਗੀ, ਕੀ ਕੋਈ ਐਕਸ਼ਨ ਹੋਊਗਾ, ਕਿ ਇਕੱਲੀ ਉਹ ਭਾਣਜੀ ਨੂੰ ਨੌਕਰੀ ਤੋਂ ਹਟਾ ਕੇ ਤਾਂ ਨਹੀਂ ਕੋਈ ਸਰਜੂਗਾ? ਕਿਉਂਕਿ ਬੰਦੇ ਨੇ ਇਹ ਵੀ ਕਿਹਾ ਜੀ ਕਿ ਜਿਹੜਾ ਇਹਦਾ ਮਾਮਾ ਲੱਗਦਾ ਰਿਸ਼ਤੇ ਚੋਂ ਸੁਭਾਸ਼ ਨਾਂ ਦਾ ਜ਼ਿਕਰ ਵੀ ਕੀਤਾ ਉਹਨੇ। ਕਹਿੰਦਾ ਉਹ ਤਾਂ 10-15 ਲੱਖ ਰੁਪਏ ਚੱਕੀ ਫਿਰਦਾ ਸੀ ਕਿ ਚਾਹੇ ਦੇ ਕੇ ਲਵਾਉਣੀ ਪਵੇ ਲਵਾਉਣੀ ਆ। ਕਹਿੰਦਾ ਪਰ ਮੈਂ ਕਿਹਾ ਕਿ ਪੈਸੇ ਦੀ ਲੋੜ ਹੀ ਨਹੀਂ, ਆਪਣੀ ਸਿਫਾਰਿਸ਼ ਇੰਨੀ ਤਕੜੀ ਆ। ਕਹਿੰਦਾ ਆਪਣੇ ਕਹੇ ਤੇ ਨਾ ਨਹੀਂ ਕੀਤੀ ਜੋੜੇ ਮਾਜਰਾ ਨੇ, ਨਾ ਉਮਰ ਦੇਖੀ, ਨਾ ਹੱਦ ਦੇਖੀ, ਨਾ ਕਾਗਜ਼ ਪੜੇ, ਕਹਿੰਦਾ ਸਾਈਨ ਮਾਰਤੇ। ਕਹਿੰਦਾ ਇੰਨੀ ਸਾਡੀ ਤਾਂ ਚੱਲਦੀ ਆ, ਤੂੰ ਮੇਰੇ ਕੰਮ ਨੂੰ ਕਦੇ ਨਾ ਨਹੀਂ ਕਰਦੇ, ਜਿਹੜਾ ਮਰਜ਼ੀ ਕਹਿੰਦਾ ਕੰਮ ਲੈ ਕੇ ਚੱਲ ਜਾ। ਦੇਖੋ ਕਹਿੰਦਾ ਉਮਰ ਲੰਘੀ ਹੋਈ ਬੀਬੀ ਨੂੰ ਵੀ ਕਹਿੰਦਾ ਡਾਕਟਰ ਲਵਾਤਾ, ਹੁਣ ਲੁਧਿਆਣੇ ਜ਼ਿਲ੍ਹੇ 'ਚ ਤੈਨਾਤ ਆ ਤੇ 2 ਲੱਖ ਰੁਪਏ ਤਨਖਾਹ ਲੈ ਰਹੀ। ਸੋ ਇਸ ਮਾਮਲੇ ਦੀ ਹੁਣ ਤਰਸੱਲੀ ਮਚਣੀ, ਕਿਉਂਕਿ ਹੁਣ ਸਵਾਲ ਆਉਣਗੇ ਕੀ ਜੋੜੇ ਮਾਜਰਾ ਤੇ ਕੋਈ ਕਾਰਵਾਈ ਹੋਏਗੀ ਜੀ? ਕਿਉਂਕਿ ਵਿਜੇ ਸਿੰਗਲਾ ਤੋਂ ਬਾਅਦ ਸਰਾਰੀ ਤੋਂ ਬਾਅਦ ਹੁਣ ਅਮਿਤ ਰਤਨ ਤੇ ਅਮਿਤ ਰਤਨ ਤੋਂ ਬਾਅਦ ਹੁਣ ਜੋੜੇ ਮਾਜਰਾ। ਆ ਨਵੇਂ ਬਦਲਾਅ ਦੇ ਰੂਪ ਰੰਗ ਨਵੇਂ ਤਰੀਕਿਆਂ ਨਾਲ ਸਾਹਮਣੇ ਆਉਂਦੇ ਨੇ। ਕਿਸੇ ਤੇ ਕਮਿਸ਼ਨ ਦੇ ਦੋਸ਼ ਲੱਗਦੇ ਨੇ, ਕਿਸੇ ਤੇ ਸੈਟਿੰਗ ਕਰਨ ਦੇ ਦੋਸ਼ ਲੱਗਦੇ ਨੇ, ਹੈਨਾ, ਕਿਸੇ ਤੇ ਪੈਸਿਆਂ ਦੇ ਦੋਸ਼ ਲੱਗਦੇ ਨੇ, ਰਿਸ਼ਵਤ ਲੈਣ ਦੇ ਪੀਆਰ ਰਾਹੀਂ, ਤੇ ਕਿਸੇ ਦੇ ਹੁਣ ਆਹ ਮਾਮਲਾ ਖੜਾ ਸੋ ਕਿ ਉਮਰ ਹੱਦ ਵਾਲੀ। ਹੁਣ ਜੇ ਬੰਦਾ 10-15 ਲੱਖ ਚੱਕੀ ਫਿਰਦਾ, ਹੁਣ ਆ ਵੀ ਮੁੱਦਾ ਬਣੂਗਾ ਉਹ ਚੱਕੀ ਉਹ ਰੱਖੇ ਕਿ ਰੱਖ ਵੀ ਲਏ ਕਿਤੇ। ਸੋ ਇਸ ਲਈ ਕਿੰਨੇ ਤਰ੍ਹਾਂ ਦੇ ਸਵਾਲ ਉੱਠਣ ਦਾ ਮੌਕਾ ਮਿਲ ਗਿਆ। ਸੋ ਬੰਦੇ ਨੇ ਤਾਂ ਆਪਣੇ ਵੱਲੋਂ ਚੜ੍ਹਾਈ ਕਰਾਈ ਜੋੜੇ ਮਾਜਰਾ ਦੀ, ਪਰ ਉਹਨੇ ਦੱਸਤਾ ਕਿ ਜੋੜੇ ਮਾਜਰਾ ਨੇ ਨਵੇਂ ਕੋਕੇ ਜੜੇ ਨੇ ਬਦਲਾਅ ਦੇ ਰੂਪ ਦੇ ਵਿੱਚ। ਹੁਣ ਇਹਦੇ ਪਰ ਸਰਕਾਰ ਕੋਈ ਐਕਸ਼ਨ ਲੈਂਦੀ ਆ, ਵਿਰੋਧੀ ਧਿਰ ਕਿੰਨਾ ਕੁ ਹੰਗਾਮਾ ਕਰ ਪਾਉਂਦੀ ਆ, ਕਿੰਨਾ ਕਿ ਮੁੱਦਾ ਬਣਦਾ, ਇਹਦੇ ਨਾਲ ਕੋਈ ਹੋਰ ਤੱਥ ਤਾਂ ਨਹੀਂ ਜਾਗਰ ਹੁੰਦਾ, ਏਦਾਂ ਕੁਝ ਹੋਰ ਨਿਯੁਕਤੀਆਂ ਤਾਂ ਨਹੀਂ ਹੋਈਆਂ। ਹੁਣ ਇਹ ਸਾਰੇ ਸਵਾਲ ਵੱਡਾ ਮਸਲਾ ਬਣਨਗੇ।
ਪਿੱਪਲ ਦੇ ਪੱਤਿਆਂ ਵੇ ਕਿਉਂ ਖੜ ਲਾਈ ਹੈ, ਝੜ ਗਏ ਪੁਰਾਣੇ ਵੇ ਰੁੱਤ ਨਵਿਆਂ ਦੀ ਆਈ ਹੈ। ਇਹ ਅਕਸਰ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਇਹ ਗੱਲਾਂ। ਤੇ ਰੌਲਾ ਇਹ ਆ, ਸ਼ਰਮਾ ਜੀ ਸਰਕਾਰ ਪਹਿਲੀ ਵਾਰੀ ਆਈ ਹੈ ਤੇ ਜੇ 2017 ਚ ਬਣੀ ਹੁੰਦੀ ਫਿਰ ਤਾਂ ਕਹਿੰਦੇ ਵੀਡੀਓ ਬਈ ਪੁਰਾਣੇ ਕਾਰਜਕਾਲ ਦੀ ਹੈ। ਹੁਣ ਤਾਂ ਬਦਲਿਆ ਹੁਣ ਤਾਂ ਇਹ ਵੀ ਨਹੀਂ ਕਹਿ ਸਕਦੇ ਹਲੇ। ਹੁਣ ਤਾਂ ਹਲੇ ਤਾਂ ਇਹ ਵੀ ਨਹੀਂ ਕਹਿ ਸਕਦੇ, ਇਹ ਤਾਂ ਪਿਛਲੇ ਸਾਲ ਦੀ ਵੀ ਨਹੀਂ ਕਹਿ ਸਕਦੇ, ਪਿਛਲੇ ਕਾਰਜਕਾਲ ਦੀ ਤਾਂ ਬਾਤ ਦੀ ਗੱਲ। ਹਾਂਜੀ, ਪਿਛਲੇ ਸਾਲ ਦੀ ਵੀ ਨਹੀਂ ਕਹਿ ਸਕਦੇ, ਹਲੇ ਤਾਂ ਸਾਲ ਵੀ ਹੋਣ ਵਾਲਾ ਹਲੇ ਤਾਂ। ਸੋ ਇਹ ਔਖਾ ਹੈ। ਇਸ ਮਸਲੇ ਦੇ ਵਿੱਚ ਕਾਂਗਰਸੀ ਤੇ ਅਕਾਲੀ ਤੇ ਭਾਜਪਾ ਹੀ ਉਹਨਾਂ ਦਾ ਪਲੜਾ ਭਾਰੀ ਹੈ। ਉਹ ਕਹਿੰਦੇ ਸੀ ਇਹ ਤਾਂ ਜੀ ਉਦੋਂ ਸੀ ਤਾਂ ਉਦੋਂ ਸੀ ਤਾਂ ਉਦੋਂ ਸੀ, ਇਹਦਾ ਉਹ ਤੁਹਾਨੂੰ ਪਤਾ ਹੀ ਹੈ ਉਹਨਾਂ ਗੱਲਾਂ ਦਾ, ਕਿੱਥੇ ਪੈਰ ਤੇ ਪਾਣੀ ਪੈ ਰਿਹਾ। ਅੱਜ 10 ਮਾਰਚ ਆ, ਅੱਜ ਦੇ ਦਿਨ ਨਤੀਜੇ ਆਏ ਸੀ। ਜੀ ਜੀ ਜੀ। ਪਰ 14 ਮਾਰਚ ਨੂੰ ਸਰਕਾਰ ਨੇ ਸਹੁੰ ਚੁੱਕੀ ਸੀ ਔਰ 10 ਮਾਰਚ ਔਰ 14 ਮਾਰਚ ਦੇ ਵਿਚਾਲੇ ਹੀ ਅੰਮ੍ਰਿਤਸਰ ਦੇ ਵਿੱਚ ਨਾ ਇੱਕ ਰੋਡ ਸ਼ੋਅ ਕਰਤਾ ਸੀ ਸਰਕਾਰੀ ਖਰਚੇ ਦੇ ਬਿਨਾਂ ਸਹੁੰ ਚੁੱਕੇ। ਬਿਨਾਂ ਸਹੁੰ ਚੁੱਕੇ, ਬਿਲਕੁਲ। ਜਿੱਤ ਦਾ ਜਸ਼ਨ ਮਨਾਇਆ ਸੀ ਭਗਵੰਤ ਮਾਨ ਹੋਰਾਂ ਨੇ ਤੇ ਬਕਾਇਦਾ ਕੇਜਰੀਵਾਲ ਨੂੰ ਬੁਲਾਇਆ ਸੀ ਤੇ ਫੁੱਲਾਂ ਦੇ ਉੱਤੇ ਲੱਖਾਂ ਖਰਚੇ, ਬੱਸਾਂ ਦੇ ਉੱਤੇ ਭਾੜੇ ਤੇ ਲੱਖਾਂ ਖਰਚੇ, ਇੱਥੋਂ ਤੱਕ ਕਿ 30-30 ਹਜ਼ਾਰ ਦੀ ਇੱਕ ਕਮਰੇ 'ਚ ਰੋਟੀ ਖਾ ਗਏ ਸੀਗੇ। ਮੇਰੇ ਕਹਿੰਦੇ VIP ਨਹੀਂ ਹੈਗੇ ਉਸ ਸਮੇਂ, ਹੋਟਲਾਂ ਦੇ ਵਿੱਚ 4 ਕਮਰੇ ਲੈ ਲਏ ਸੀ ਤੇ ਉਹ ਹੋਟਲਾਂ ਦਾ ਕਿਰਾਇਆ ਇੱਕ ਦਿਨ ਦਾ। ਸੋ ਇਸ ਲਈ ਉਹ ਸਾਰਾ ਕੁਝ ਸਰਕਾਰੀ ਖਾਤੇ 'ਚ ਪੈ ਗਿਆ ਸੀਗਾ, ਜਦੋਂ ਕਿ ਸਰਕਾਰ ਪਹੁੰਚ ਵੀ ਨਹੀਂ ਆਈ ਸੀ, ਅਜੇ ਨਤੀਜੇ ਆਏ ਸੀ। ਸੋ ਇਸ ਲਈ ਬਦਲਾਅ ਤਾਂ ਉਸੇ ਦਿਨ ਨਜ਼ਰ ਆਉਣ ਲੱਗਿਆ ਸੀ, ਅੱਜ ਨਵੇਂ ਰੂਪਾਂ 'ਚ ਹੋਰ ਸਾਹਮਣੇ ਆਉਣ ਲੱਗ ਗਿਆ। ਜੀ ਜੀ ਜੀ।